ਤੇ ਡਾਕਟਰ ਸਾਹਿਬ ਹੁਣ ਮੈਂ ਜਾਂਦੇ ਜਾਂਦੇ ਇਸ ਸ਼ੋਅ ਦੇ ਵਿੱਚ ਜੀ ਜਿੱਥੇ ਸਿੱਖ ਆਰਗੇਨਾਈਜੇਸ਼ਨਸ ਆਲ ਓਵਰ ਦੀ ਗਲੋਬ ਉਹ ਪੋਲੀਟੀਕਲ ਸਫੇਅਰ ਦੇ ਵਿੱਚ ਕੰਮ ਕਰ ਰਹੀਆਂ ਨੇ, ਚਾਹੇ ਲੋਬਿੰਗ ਦਾ ਹੋਵੇ, ਚਾਹੇ ਉਹ ਕਪੈਸਿਟੀ ਬਿਲਡਿੰਗ ਦਾ ਹੋਵੇ, ਤਾਂ ਉੱਥੇ ਹੀ ਬਰੈਂਪਟਨ ਜਿਹੜਾ ਕਿ ਕਿਹਾ ਜਾਂਦਾ ਹੈ ਕਿ ਦੁਨੀਆ ਭਰ ਦੇ ਵਿੱਚ ਅਜਿਹਾ ਸ਼ਹਿਰ ਆ ਜਿੱਥੇ ਸਿੱਖਾਂ ਦੀ ਸਭ ਤੋਂ ਵੱਧ ਵਸੋਂ ਆ। ਤੇ ਇੱਥੇ ਅੰਟਾਰੀਓ ਗੁਰਦੁਆਰਾ ਕਮੇਟੀ ਜਿਹੜੀ ਕਿ ਇੱਥੇ ਬਹੁਤਾਤ ਗੁਰਦੁਆਰਾ ਸਾਹਿਬ ਨੇ ਉਹਨਾਂ ਦਾ ਪ੍ਰਬੰਧ ਕਰਦੀ ਆ, ਤੇ ਉਹਦੇ ਵੱਲੋਂ ਇੱਕ ਨਵੇਕਲਾ ਉਪਰਾਲਾ ਜਿਹੜਾ ਆ ਕੀਤਾ ਗਿਆ, ਜਿਹਦੇ 'ਚ ਪਹਿਲੀਆਂ ਕੈਨੇਡੀਅਨ ਸਿੱਖ ਗੇਮਸ ਜਿਹੜੀਆਂ ਆ ਉਹ ਕਰਵਾਈਆਂ ਗਈਆਂ। ਸ਼ਨੀਵਾਰ ਵਾਲੇ ਦਿਨ ਇਹਨਾਂ ਗੇਮਾਂ ਦੀ ਸ਼ੁਰੂਆਤ ਹੋਈ, ਜਿਹਦੇ ਵਿੱਚ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਜਿਹੜੇ ਆ ਉਹਨਾਂ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ, ਤੇ ਸਿੱਖ ਐਮਪੀਜ਼ ਜਾਂ ਸਿੱਖ ਜਿਹੜੇ ਹੋਰ ਸ਼ਹਿਰ ਦੇ ਮੇਅਰ ਨੇ, ਡਿਪਟੀ ਮੇਅਰ ਨੇ, ਉਹ ਸਾਰੇ ਜਿਹੜੇ ਨੁਮਾਇੰਦੇ ਆ ਪਹੁੰਚੇ। ਤੇ ਸਿੱਖ ਖਿਡਾਰੀ ਜਿਹੜੇ ਆ ਵੱਖੋ ਵੱਖ ਉਮਰ ਵਰਗ ਦੇ, ਉਹ ਸੋਕਰ, ਹਾਕੀ, ਕਬੱਡੀ, ਵਾਲੀਬਾਲ, ਹੋਰ ਅਨੇਕਾਂ ਜਿਹੜੀਆਂ ਖੇਡਾਂ ਆ ਉਹਨਾਂ 'ਚ ਪਾਰਟੀਸਪੇਟ ਕਰ ਰਹੇ ਆ। ਅੱਜ ਕਲੋਜ਼ਿੰਗ ਸੈਰੇਮਨੀ ਆ ਇਹਨਾਂ ਗੇਮਾਂ ਦੀ, ਬੜੀ ਕਾਮਯਾਬੀ ਦੇ ਨਾਲ ਇਹ ਗੇਮਾਂ ਹੋਈਆਂ। ਪਰ ਨਾਲ ਦੀ ਨਾਲ ਜਿਹੜਾ ਖਾਲਿਸਤਾਨ ਦਾ ਮੈਸੇਜ ਜਿਹਨੂੰ ਅੰਟਾਰੀਓ ਗੁਰਦੁਆਰਾ ਕਮੇਟੀ ਜਿਹੜੀ ਆ ਉਹ ਇੱਥੇ ਉਹਦੀ ਝੰਡਾ ਪ੍ਰਧਾਰ ਆ ਖਾਲਿਸਤਾਨ ਦੀ ਪੋਲੀਟੀਕਲ ਆਈਡੀਓਲੋਜੀ ਦੀ, ਤੇ ਉਹਨਾਂ ਦੇ ਵੱਲੋਂ ਸਾਰੇ ਜਿਹੜੇ ਖੇਡ ਸਟੇਡੀਅਮ ਸੀ ਉਹਨਾਂ ਦੇ ਵਿੱਚ ਬਰਾਬਰ ਖਾਲਿਸਤਾਨ ਦੇ ਜਿਹੜੇ ਝੰਡੇ ਆ ਉਹ ਚਲਾਏ ਗਏ। ਤਾਂ ਇਹ ਜਿਹੜੇ ਈਵੈਂਟਸ ਨੇ ਜਾਂ ਇਹ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਓਨਟਾਰੀਓ ਗੁਰਦੁਆਰਾ ਕਮੇਟੀ ਔਰ ਉਹਨਾਂ ਦੇ ਸਮੂਹ ਪ੍ਰਬੰਧਕਾਂ ਔਰ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇਹ ਸਿੱਖ ਗੇਮਸ ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ, ਕਿਉਂਕਿ ਮੈਂ ਜਦੋਂ ਇਸ ਹਵਾਲੇ ਨਾਲ ਦੇਖਦਾ, ਜਦੋਂ ਅਸੀਂ ਸਿੱਖੀ ਦਾ ਜਾਂ ਹੈਲਥ ਦੇ ਐਂਗਲ ਤੋਂ ਵੀ ਦੇਖਦੇ ਹਾਂ, ਇੱਕ ਜ਼ਮਾਨੇ ਜਿਹਦੀ ਡੈਫੀਨੇਸ਼ਨ ਸੀ ਫਿਜ਼ੀਕਲ, ਮੈਂਟਲ, ਸਪਿਰਿਚੁਅਲ ਐਂਡ ਸੋਸ਼ਲ ਵੈਲਬੀਇੰਗ ਆਫ ਐਨ ਇੰਡੀਵਿਜੂਅਲ। ਸੋ ਫਿਜ਼ੀਕਲ ਸਭ ਤੋਂ ਪਹਿਲਾਂ। ਔਰ ਜੇ ਸਿੱਖ ਸਿਧਾਂਤ ਦੇ ਨੁਕਤਾ ਨਿਗਾਹ ਤੋਂ ਦੇਖੀਏ, ਅੱਜ ਵੀ ਖਡੂਰ ਸਾਹਿਬ ਦੇ ਵਿੱਚ ਗੁਰਦੁਆਰਾ ਮੱਲ ਅਖਾੜਾ ਹੈ। ਗੁਰੂ ਅੰਗਦ ਸਾਹਿਬ ਨੇ ਜਿਹੜਾ ਉਸ ਜ਼ਮਾਨੇ ਦੇ ਵਿੱਚ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਇਹ ਰੈਸਲਿੰਗ ਜਿਹਨੂੰ ਅੱਜ ਕਿਹਾ ਜਾਂਦਾ ਡਿਫਰੈਂਟ ਫਾਰਮਸ ਦੇ ਵਿੱਚ, ਇਹ ਸਾਡੇ ਤਾਂ ਜੇ ਕਿਸੇ ਨੂੰ ਪਿਆਰ ਦੇ ਨਾਲ ਕਹਿਣਾ ਚੱਲ ਬਈ ਮੱਲਾ, ਉੱਠ ਬਈ ਮੱਲਾ, ਇਹ ਇੱਕ ਸਤਿਕਾਰ ਦਾ ਸ਼ਬਦ ਰਿਹਾ। ਔਰ ਗੁਰੂ ਅੰਗਦ ਸਾਹਿਬ ਨੇ ਇਸ ਨੂੰ ਉਸ ਲੈਵਲ ਤੱਕ ਪਹੁੰਚਾਇਆ ਕਿ ਜਿਹੜਾ ਉਹ ਇੱਕ ਥਾਂ ਵੀ ਬਣਦਾ ਜਿੱਥੇ ਫਿਜ਼ੀਕਲ ਐਕਸਰਸਾਈਜ਼ ਵੀ ਹੈ, ਗੁਰਮੁਖੀ ਅੱਖਰ ਵੀ ਪੜ੍ਹਾਏ ਜਾਂਦੇ ਨੇ। ਔਰ ਉਸ ਪੀਰੀਅਡ ਦੇ ਵਿੱਚ ਈਵਨ ਜੇ ਹਮਾਯੂੰ ਜਿਹੜਾ ਭਗੌੜਾ ਹੈ ਸ਼ੇਰਸ਼ਾਹ ਸੂਰੀ ਤੋਂ ਹਾਰ ਕੇ ਦੌੜਿਆ ਹੋਇਆ, ਉਹ ਆਉਂਦਾ ਤੇ ਗੁਰੂ ਸਾਹਿਬ ਬੇਪਰਵਾਹ ਹੋ ਕੇ ਉਸ ਮੱਲ ਅਖਾੜੇ ਦੇ ਵਿੱਚ ਜਿਹੜਾ ਉਹਨਾਂ ਸਾਰਿਆਂ ਬੱਚਿਆਂ ਨੂੰ ਜਿਹੜਾ ਉਹ ਐਨਕਰੇਜ ਕਰ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਅੱਜ ਵੀ, ਜਦੋਂ ਗੁਰਦੁਆਰਾ ਮੌ ਸਾਹਿਬ ਗੁਰੂ ਅਰਜਨ ਸਾਹਿਬ ਦਾ ਵਿਆਹ ਪੁਰਬ ਜਿਹੜਾ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਤੇ ਉਹਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਕਿ ਜਿਵੇਂ ਉਸ ਜ਼ਮਾਨੇ 'ਚ ਸੀ ਵੀ ਸ਼ਰਤ ਰੱਖੀ, ਜਿਹਨੂੰ ਅੱਜ ਅਸੀਂ ਕਿੱਲਾ ਪੁੱਟਣਾ ਕਹਿੰਦੇ, ਤੇ ਗੁਰੂ ਅਰਜਨ ਸਾਹਿਬ ਸਰਪਟ ਘੋੜਾ ਦੌੜਾ ਕੇ ਆਉਂਦੇ ਨੇ ਔਰ ਨੇਜੇ ਦੇ ਨਾਲ ਜੜ੍ਹਾਂ ਸਮੇਤ ਉਸ ਜਿਹੜਾ ਉਹ ਖੁੰਡ ਹੈ ਉਸ ਨੂੰ ਪੁੱਟ ਕੇ ਉਹ ਮਾਰਦੇ ਨੇ। ਛੇਵੇਂ ਪਾਤਸ਼ਾਹ ਦੇ ਵੇਲੇ ਜਿਹੜਾ ਈਵਨ ਤੁਸੀਂ ਇਤਿਹਾਸਿਕ ਪੱਖ ਤੋਂ ਦੇਖੋ ਕਿ ਅੱਜ ਤਾਂ ਚਲੋ ਅਕਾਲ ਤਖਤ ਔਰ ਦਰਬਾਰ ਸਾਹਿਬ ਸਾਰੀਆਂ ਪਰਿਕਰਮਾ ਬਣਾ ਦਿੱਤੀਆਂ ਨੇ, ਇਹ ਸਾਹਮਣੇ ਅਖਾੜਾ ਸੀ, ਇਹਦੇ ਵਿੱਚ ਕਈ ਫੈਸਲੇ ਹੁੰਦੇ ਹੀ ਇਸ ਨਾਲ ਸੀ ਕਿ ਜੇ ਤੁਸੀਂ ਆਪਣਾ ਭਲਵਾਨ ਕੱਢੋ, ਇੱਧਰੋਂ ਆਪਣਾ ਤਤ ਖਾਲਸਾ ਬੰਦਈ ਖਾਲਸਾ ਦਾ ਜਿਹੜਾ ਫੈਸਲਾ, ਉਹਦੇ 'ਚ ਵੀ ਭਲਵਾਨੀ ਨਾਲ। ਔਰ 10ਵੇਂ ਪਾਤਸ਼ਾਹ ਦੇ ਵੇਲੇ ਅਨੰਦਪੁਰ ਸਾਹਿਬ ਜਦੋਂ ਅਸੀਂ ਉਹ ਸਾਰੇ ਹੀ ਪਾਠ ਦੇਖਦੇ ਹਾਂ। ਔਰ ਇਸ ਗੱਲ ਦਾ ਧਿਆਨ ਰਹੇ, ਅੱਜ ਵੀ ਜਦੋਂ ਤੁਸੀਂ ਬਸੰਤ ਪੰਚਮੀ ਦੇ ਹਵਾਲੇ ਨਾਲ ਕਦੇ ਲਾਹੌਰ ਦੀ ਡਿਬੇਟ ਦੇਖੋ, ਲਾਹੌਰ 'ਚ ਦੁਬਾਰਾ ਰੀਸਟੋਰ ਕੀਤਾ ਹੈ ਉਹਨੇ, ਬੀਬੀ ਮਰੀਅਮ ਨੇ ਬਸੰਤ ਪੰਚਮੀ ਨੂੰ। ਇਹ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਮੋਸਟ ਵਾਚਡ ਪਾਰਟਿਸਿਪੇਟਡ ਤਿਉਹਾਰ ਹੈ, ਤੇ ਇਹਦਾ ਸੰਬੰਧ ਸਿੱਖ ਰਾਜ ਨਾਲ ਜਾ ਕੇ ਜੁੜਦਾ ਹੈ। ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਕੀਕਤ ਰਾਏ ਜਿਹੜਾ ਇੱਕ ਸਿੱਖ ਸੀ ਸਾਇਧਾਰੀ, ਜਿਹਨੂੰ ਹਿੰਦੂਤਵੀਆਂ ਨੇ ਆਪਣਾ ਬਣਾ ਲਿਆ, ਉਹਦੀ ਜਿਹੜਾ ਸਮਾਧ ਦੇ ਉੱਤੇ ਸਾਡਾ ਐਨੂਅਲ ਫੈਸਟੀਵਲ ਜਿਹੜਾ ਸਿੱਖ ਰਾਜ ਦਾ, ਜਿਹਦਾ 8-10 ਦਿਨ ਪੂਰਾ ਚੱਲਦਾ ਸੀ ਇਹ ਸਾਰਿਆਂ ਦੇ ਨਾਲ। ਔਰ ਬੈਸਟ ਕੈਡਿਟ ਜਿਹੜਾ ਹੈ ਉਹ ਰੈਕਗਨਾਈਜ਼ ਕੀਤਾ ਜਾਂਦਾ ਸੀ, ਉਹਨੂੰ ਮਹਾਰਾਜਾ ਰਣਜੀਤ ਸਿੰਘ ਖੁਦ ਇਨਾਮ ਦਿੰਦੇ ਸੀ। ਸੋ ਬਸੰਤ ਪੰਚਮੀ ਦੀ ਸੈਲੀਬ੍ਰੇਸ਼ਨ ਲਾਹੌਰ ਦੇ ਵਿੱਚ, ਔਰ ਉਹਦੇ ਵਿੱਚ ਇੱਕ ਜ਼ਮਾਨੇ 'ਚ ਨੇਪਾਲ ਦੇ ਰਾਜੇ ਦੀ ਰਿਪਰੈਜ਼ੈਂਟੇਸ਼ਨ, ਅਫਗਾਨਿਸਤਾਨ ਦਾ ਔਰ ਅੰਗਰੇਜ਼ਾਂ ਦੀ, ਔਰ ਜ਼ਾਹਰ ਹੈ ਦੂਸਰੇ ਸਤਲੁਜ ਪਾਰ ਦੀਆਂ ਰਿਆਸਤਾਂ ਵਾਲੇ ਵੀ ਆਉਂਦੇ ਸੀ। ਔਰ ਬੈਸਟ ਕੈਡਿਟ ਨੂੰ ਹਰੀ ਸਿੰਘ ਨਲੂਆ 14 ਸਾਲ ਦੀ ਉਮਰ 'ਚ
ਮਹਾਰਾਜਾ ਰਣਜੀਤ ਸਿੰਘ ਦਾ ਬਾਡੀਗਾਰਡ ਉਸੇ 'ਚ ਹੀ ਬਣਿਆ ਸੀ ਕਿ ਉਹਨੇ ਸਭ ਜਿੰਨੀਆਂ ਵੀ ਉਹ ਗੇਮ ਸੀ ਫਿਜ਼ੀਕਲ, ਉਹ ਘੁਲਣਾ ਹੋਏ, ਉਹ ਨੇਜ਼ੇਬਾਜ਼ੀ ਹੋਏ, ਗੱਤਕਾਬਾਜ਼ੀ ਹੋਏ, ਉਹ ਸਾਰੇ ਨੂੰ ਜਿਹੜਾ ਉਹਨਾਂ ਨੇ ਵਿਨ ਕੀਤਾ ਸੀ। ਮੈਂ ਇਸ ਲਈ ਕਹਿ ਰਿਹਾ ਕਿ ਇਹ ਜਿਹੜਾ ontario ਗੁਰਦੁਆਰਾ ਕਮੇਟੀ ਦਾ ਉਦਮ ਹੈ, ਕਿਉਂਕਿ ਇਸ ਤੋਂ ਪਹਿਲਾਂ ਆਸਟ੍ਰੇਲੀਅਨ ਸਿੱਖ ਗੇਮਸ, ਹਾਲਾਂਕਿ ਜਦੋਂ ਮੈਂ ਪਿਛਲੇ ਸਾਲ ਆਸਟ੍ਰੇਲੀਆ ਵਿਜ਼ਿਟ ਕੀਤਾ ਤੇ ਮੈਨੂੰ ਵੀ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਕਿਸ ਉਹ ਤੇ ਸ਼ਾਇਦ 42ਵੀਂ ਕਿ ਕਿੰਨੀ ਹੈ ਉਹਨਾਂ ਦੀ ਗੇਮ ਇੰਨੇ ਵੱਡੇ ਲੈਵਲ ਤੇ ਹੈ ਕਿ ਉਸ ਨੂੰ ਸਿੱਖਾਂ ਦੀ 올림픽 ਕਿਹਾ ਜਾਂਦਾ ਹੈ, ਔਰ ਯੂਕੇ ਦੇ ਵਿੱਚ ਵੀ ਇਸ ਕਿਸਮ ਦਾ ਰਿਹਾ। ਸੋ ਮੈਨੂੰ ਇਹ ਲੱਗਦਾ ਹੈ ਵੀ ਇੱਕ ਸਟੇਜ ਤੇ ਠੀਕ ਹੈ, ਬਾਹਰ ਕਬੱਡੀ ਮੈਚਾਂ ਦੇ ਨਾਂ ਥੱਲੇ ਕੁਝ ਚੱਲਿਆ, ਸ਼ੁਰੂ ਹੋਇਆ ਸਪੋਰਟਸ ਦੇ ਨਾਂ ਥੱਲੇ, ਕੁਝ ਗੁਰਦੁਆਰਾ ਕਮੇਟੀਆਂ ਵੀ ਇਨਵੋਲਵ ਹੁੰਦੀਆਂ ਸੀ, ਪਰ ਉਹਦੇ ਚ ਵੀ ਇਹ ਜਿਹੜੇ ਦੂਸਰੇ ਨੇ ਹਾਰਮੋਨ ਔਰ ਡਰੱਗਸ ਔਰ ਉਹਦੇ ਇਸਤੇਮਾਲ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਹੋਰ ਹੀ ਤਰ੍ਹਾਂ ਦਾ ਰੂਪ ਦੇ ਦਿੱਤਾ ਹੈ। ਔਰ ਹੁਣ ਤਾਂ ਉਹਦੇ ਚ ਮਾਫੀਆ ਇਨਵੋਲਵ ਹੋ ਗਿਆ, ਕਬੱਡੀ ਦੇ ਨਾਂ ਥੱਲੇ ਗੈਂਗਸਟਰ ਕਲਚਰ ਇਨਵੋਲਵ ਹੋ ਗਿਆ। ਸੋ ਇਹ ਜਿਹੜਾ ਮੈਸੇਜ ontario ਗੁਰਦੁਆਰਾ ਕਮੇਟੀ ਵੱਲੋਂ ਆਯੋਜਿਤ ਗੇਮਸ 'ਚ ਹੈ, ਔਰ ਮੈਂ ਕੱਲ ਦੇ ਜਿਹੜਾ ਇਨੋਗ੍ਰੇਸ਼ਨ ਵਾਲੀ TV 84 ਨੇ ਕਵਰ ਕੀਤਾ, ਉਹਦੇ ਥੋੜੇ ਜਿਹੇ ਜਿਹੜਾ ਪਾਰਟ ਨੂੰ ਸੁਣਿਆ। ਪੋਲੀਟੀਕਲੀ ਐਨਕਰੇਜਮੈਂਟ ਹੈ, ਖਾਲਿਸਤਾਨ ਦਾ ਮੈਸੇਜ, ਖਾਲਿਸਤਾਨ ਦੇ ਝੰਡੇ ਆਪਣਾ ਮੈਸੇਜ ਦੇ ਰਹੇ ਨੇ, ਔਰ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਹੈ ਜੇ ਅਸੀਂ ਆਪਣੀ ਨੌਜਵਾਨੀ ਨੂੰ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਅਨਫੋਰਚੂਨੇਟਲੀ ਕੁਇਕ ਰਿਚ ਦੇ ਨਾਂ ਥੱਲੇ ਗੈਂਗਸਟਰ ਕਲਚਰ ਔਰ ਇੰਡੀਅਨ ਟ੍ਰੈਪ ਦਾ ਵੀ ਸ਼ਿਕਾਰ ਹੁੰਦੀ ਹੈ, ਉਹਨਾਂ ਦੇ ਲਈ ਅਸੀਂ ਜਿਹੜਾ ਇਹ ਇੱਕ ਪਲੇਟਫਾਰਮ ਕ੍ਰੀਏਟ ਕਰੀਏ ਜਿਹਦੇ ਥੱਲੇ ਉਹਨਾਂ ਦਾ ਜਿਹੜਾ ਕ੍ਰੀਏਟਿਵ ਪਾਰਟ ਹੈ, ਬਜਾਏ ਕਿ ਉਹ ਨੈਗੇਟਿਵਿਟੀ ਵੱਲ ਹੋਏ ਜਾਂ ਨਾ ਪੱਖੀ ਰੁਝਾਨਾਂ ਵੱਲ ਜਾਏ, ਉਹ ਸਾਡੇ ਬੈਸਟ ਬਾਡੀ ਦੇ ਉੱਤੇ, ਮਾਈਂਡ ਦੇ ਉੱਤੇ, ਆਪਣੇ ਕਲਚਰ ਔਰ ਆਪਣੇ ਪੋਲੀਟੀਕਲ ਨਿਸ਼ਾਨੇ ਤੇ ਫੋਕਸਡ ਹੋਣ। ਸੋ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਸਮੁੱਚੇ ਪ੍ਰਬੰਧਕਾਂ ਨੂੰ ਵੀ ਔਰ ਖਿਡਾਰੀਆਂ ਨੂੰ ਵੀ ਜਿਹੜੇ ਕਿ ਇਸ ਦਾ ਹਿੱਸਾ ਬਣੇ ਨੇ, ਔਰ ਅੱਜ ਸ਼ਾਇਦ ਫਾਈਨਲ ਉਹਦੀ ਕੰਕਲੂਜਨ ਸੈਰੇਮਨੀ ਹੈ। ਆਲ ਦਾ ਬੈਸਟ। ਹਾਂਜੀ ਬਿਲਕੁਲ ਡਾਕਟਰ ਸਾਹਿਬ।